ਵੱਲ ਚਲੀਏ ਤੇ ਹੀਟ ਨੇ ਬੁਰਾ ਹਾਲ ਵੈਸਟ ਕੋਸਟ ਦੇ ਵਿੱਚ ਕੀਤਾ ਹੋਇਆ ਹੈਗਾ। ਕੱਲ ਨੂੰ ਫੇਰ ਇੱਕ ਵਾਰੀ ਟ੍ਰਿਪਲ ਡਿਜਿਟ ਹੀਟ ਹੋਣ ਜਾ ਰਹੀ ਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਥੋੜਾ ਜਿਹਾ ਟੈਂਪਰੇਚਰ ਠੀਕ ਰਿਹਾ ਮੀਟੀਓਰੋਲੋਜਿਸਟ ਟਮਾਰਾ ਬ੍ਰੈਕ ਦੇ ਮੁਤਾਬਕ, ਪਰ ਵੀਰਵਾਰ ਨੂੰ ਤੇ ਸ਼ੁੱਕਰਵਾਰ ਜਿੱਦਾਂ ਸਭ ਤੋਂ ਜ਼ਿਆਦਾ ਹੌਟੈਸਟ ਹੋਊਗਾ। ਵੀਰਵਾਰ ਨੂੰ ਹਾਈ ਹੋਣਾ ਸ਼ੁਰੂ ਹੋਊਗਾ ਸੈਕਰਾਮੈਂਟੋ ਤੇ ਫ੍ਰਿਜ਼ਨੋ ਏਰੀਆ ਸੈਂਟਰਲ ਵੈਲੀ ਦਾ 103 ਤੋਂ ਲੈ ਕੇ 107 10 ਡਿਗਰੀ ਤੱਕ ਵੀ ਟੈਂਪਰੇਚਰ ਪਹੁੰਚ ਸਕਦਾ ਹੈਗਾ। ਤੇ ਦੂਸਰੇ ਪਾਸੇ ਗੱਲ ਕਰਦੇ ਜਾਈਏ ਮੈਰੀਕੋਪਾ ਕਾਉਂਟੀ ਜੋ ਐਰੀਜ਼ੋਨਾ ਦੇ ਵਿੱਚ ਹੈਗੀ ਆ, ਉਹਦੇ ਵਿੱਚ 18 ਲੋਕਾਂ ਦੀ ਮੌਤ ਹੋ ਚੁੱਕੀ ਆ ਹੀਟ ਦੇ ਨਾਲ। ਹੋਰ 69 ਮੌਤਾਂ ਅੰਡਰ ਇਨਵੈਸਟੀਗੇਸ਼ਨ ਹੈਗੀਆਂ ਆ। ਸੋ ਇਹ ਜੋ ਐਰੀਜ਼ੋਨਾ 'ਚ ਤਾਂ ਬਹੁਤ ਬੁਰਾ ਹਾਲ, ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿੰਨੇ ਦਿਨ ਹੋ ਗਏ ਲਗਾਤਾਰ 19-20 ਦਿਨ ਜਿਹੜਾ 100 ਡਿਗਰੀ ਪਲੱਸ ਟੈਂਪਰੇਚਰ ਉੱਥੇ ਹੈਗਾ ਆ। ਸੋ 18 ਕਨਫਰਮ ਡੈਥ ਆ। ਮੈਰੀਕੋਪਾ ਕਾਉਂਟੀ ਜੋ ਫੀਨਿਕਸ ਦੀ ਹੈਗੀ ਆ, ਸਰੋਤਿਆਂ ਨੂੰ ਯਾਦ ਹੋਊਗਾ ਇਹ ਕਾਉਂਟੀ ਉਹ ਆ ਜਦੋਂ ਇਲੈਕਸ਼ਨ ਦਾ ਰੌਲਾ ਪੈਂਦਾ ਹੁੰਦਾ ਉੱਥੇ ਵੋਟਾਂ ਨੂੰ ਲੈ ਕੇ ਕਾਫੀ ਜਿਹੜਾ ਆ ਚੱਕਰ ਚੱਲਿਆ ਸੀ। ਪਰ 69 ਮੌਤਾਂ ਹਜੇ ਕਨਫਰਮ ਕਰ ਰਹੇ ਆ, ਇਨਵੈਸਟੀਗੇਟ ਕਰ ਰਹੇ ਵੀ ਕਿਸ ਤਰ੍ਹਾਂ ਉਹਨਾਂ ਦੀਆਂ ਹੋਈਆਂ ਹੈਗੀਆਂ। ਬਹੁਤ ਹੀ ਜ਼ਿਆਦਾ ਟੈਂਪਰੇਚਰ ਇਸ ਵੇਲੇ ਉੱਥੇ ਹੈਗਾ ਆ। ਡਾਕਟਰ ਨਿਕ ਸਟੈਵ ਇੱਕ ਮੈਡੀਕਲ ਐਪੀਡੈਮੀਓਲੋਜਿਸਟ ਹੈਗੇ ਆ ਮੈਰੀਕੋਪਾ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਦੇ, ਕਹਿੰਦੇ ਵੀ ਇਹ ਹੀਟ ਰਿਲੇਟਡ ਜਿਹੜੀਆਂ ਡੈਥਸ ਆ ਇਹ ਪ੍ਰੀਵੈਂਟੇਬਲ ਆ, ਇਹਨਾਂ ਤੋਂ ਬਚਿਆ ਜਾ ਸਕਦਾ ਹੈਗਾ ਜੇ ਤੁਸੀਂ ਅਟੈਂਸ਼ਨ ਦਿਓ, ਘਰ ਰਹੋ, ਪਾਣੀ ਪੀਓ, ਬਾਹਰ ਨਾ ਨਿਕਲੋ ਗਰਮੀ 'ਚ। ਫੀਨਿਕਸ ਦੇ ਵਿੱਚ 110 ਡਿਗਰੀ ਦਾ ਟੈਂਪਰੇਚਰ ਲਗਾਤਾਰ ਕੰਟੀਨਿਊਸ ਚੱਲ ਰਿਹਾ ਪਿਛਲੇ ਕਈ ਦਿਨਾਂ ਤੋਂ। 80 ਮਿਲੀਅਨ US ਦੇ ਰੈਜ਼ੀਡੈਂਟਸ ਐਕਸਪੈਕਟ ਕਰ ਰਹੇ ਵੀ ਉਹ ਉਸ ਏਰੀਏ 'ਚ ਰਹਿ ਰਿਹਾ ਜਿੱਥੇ ਟੈਂਪਰੇਚਰ 105 ਡਿਗਰੀ ਤੋਂ ਉੱਪਰ ਹੋਊਗਾ। ਰੈਕਡ ਬ੍ਰੇਕਿੰਗ ਹੀਟ ਐਕਸਪੈਕਟਡ ਆ ਟੈਕਸਸ 'ਚ, ਲੋਅਰ ਮਿਸੀਸਿਪੀ ਵੈਲੀ 'ਚ, ਸਾਊਥ ਫਲੋਰੀਡਾ ਦੇ ਵਿੱਚ ਤੇ ਨਾਲ ਦੀ ਨਾਲ ਕੈਲੀਫੋਰਨੀਆ ਦੇ ਵਿੱਚ। ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਬਹੁਤ ਵੱਡੀ ਗੱਲ ਆ ਵੀ ਕਈ ਜਗ੍ਹਾ ਦੇ ਉੱਤੇ ਛੋਟੀਆਂ-ਛੋਟੀਆਂ ਅੱਗਾਂ ਲੱਗੀਆਂ ਹੋਈਆਂ ਤੇ ਫਾਇਰ ਡਿਪਾਰਟਮੈਂਟਸ ਨੂੰ ਅੱਗਾਂ ਬੁਝਾਉਣ ਦੇ ਵਿੱਚ ਵੀ ਕਾਫੀ ਜੋ ਮੁਸ਼ਕਲ ਆ ਉਹ ਆ ਰਹੀ ਹੈਗੀ ਆ। ਪਿਛਲੇ ਸਾਲ ਮੈਰੀਕੋਪਾ ਕਾਉਂਟੀ ਦੇ ਵਿੱਚ 425 ਲੋਕਾਂ ਦੀ ਹੀਟ ਦੇ ਨਾਲ ਮੌਤ ਹੋਈ ਸੀ। ਜੇ ਉਨੇ ਟਾਈਮ ਦੇ ਵਿੱਚ ਗਿਣਿਆ ਜਾਵੇ ਤਾਂ ਕਹਿੰਦੇ 25% ਮੌਤਾਂ ਦੀ ਗਿਣਤੀ ਜ਼ਿਆਦਾ ਹੋ ਚੁੱਕੀ ਹੈਗੀ ਆ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਲਾਸ ਐਂਜਲਸ ਤੋਂ ਆ ਰਹੀ ਹੈ। 40 ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਮਾਈਗ੍ਰੈਂਟਸ ਦੇ ਨਾਲ ਲੱਦੀ ਇੱਕ ਬੱਸ ਬ੍ਰੌਂਸਵਿਲੇ ਟੈਕਸਸ ਤੋਂ ਲਾਸ ਐਂਜਲਸ ਦੇ ਵਿੱਚ ਪਹੁੰਚੀ ਹੈ ਤੇ ਇਹ ਚੌਥੀ ਜਿਹੜੀ ਬੱਸ ਦੱਸੀ ਜਾ ਰਹੀ ਹੈ ਜਿਹੜੀ ਕਿ ਸਿਟੀ ਦੇ ਵਿੱਚ ਆਈ ਹੈ। ਉੱਥੋਂ ਦੀ ਇੱਕ ਜਥੇਬੰਦੀ ਜਿਹੜੀ ਕਿ ਨੋਨ ਪ੍ਰੋਫਿਟ ਹੈ, ਕੋਆਲੀਸ਼ਨ ਫॉर ਹਿਊਮਨ ਇਮੀਗ੍ਰੈਂਟਸ ਰਾਈਟਸ, ਜਿਹੜੀ ਕਿ ਲਾਸ ਐਂਜਲਸ ਦੇ ਵਿੱਚ ਹੀ ਹੈ। ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਪੈਸੰਜਰਸ ਦੇ ਵਿੱਚੋਂ ਜਿਹੜੇ ਬੱਸ ਦੇ ਵਿੱਚ ਪ੍ਰਵਾਸੀ ਆਏ ਨੇ, ਇਹਨਾਂ ਦੇ ਵਿੱਚੋਂ 6 ਜਿਹੜੇ ਨੇ ਬੱਚੇ ਨੇ ਜਿਨ੍ਹਾਂ ਦੀ ਉਮਰ 1 ਤੋਂ ਲੈ ਕੇ 15 ਸਾਲ ਦੇ ਦਰਮਿਆਨ ਹੈ। ਇਹਨਾਂ ਜਿਹੜੇ ਕੁੱਲ 41 ਮਾਈਗ੍ਰੈਂਟਸ ਆਏ ਨੇ, ਇਹਨਾਂ ਦੇ ਵਿੱਚੋਂ ਕੁਛ ਕੁ ਜਿਹੜੇ ਨੇ ਅੱਧ ਜਿਹੜਾ ਉਹ ਵੈਨਜ਼ੂਏਲਾ ਤੋਂ ਨੇ, ਤਕਰੀਬਨ 20 ਤੋਂ ਜ਼ਿਆਦਾ। ਤੇ ਇਹਦੇ ਨਾਲ ਨਾਲ ਹੋਰ ਜਿਹੜੇ ਕੰਟਰੀਜ਼ ਨੇ ਜਿਨ੍ਹਾਂ ਤੋਂ ਇਹ ਮਾਈਗ੍ਰੈਂਟਸ ਆਏ ਨੇ, ਬ੍ਰਾਜ਼ੀਲ, ਚਿਲੀ, ਚਾਈਨਾ, ਕੋਲੰਬੀਆ, ਗੁਆਟੇਮਾਲਾ, ਹੈਤੀ ਤੇ ਹੌਂਡੂਰਸ, ਇਹ ਉਹ ਇਲਾਕੇ ਨੇ ਜਿਨ੍ਹਾਂ ਤੋਂ ਇਹ ਆਏ ਨੇ। ਤੇ ਦੱਸਿਆ ਕਿ ਟੈਕਸਸ ਸਟੇਟ ਅਫੀਸ਼ੀਅਲਸ ਨੇ ਇਸ ਬੱਸ ਨੂੰ ਜਿਹੜਾ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਵਾਸਤੇ ਬੁੱਕ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹਨੂੰ ਲਾਸ ਐਂਜਲਸ ਭੇਜਿਆ ਗਿਆ। ਟੈਕਸਸ ਗਵਰਨਰ ਗ੍ਰੇਗ ਆਬਟ ਦੀ ਹਲੇ ਜਿਹੜੀ ਸਟੇਟਮੈਂਟ ਆ ਉਹਨਾਂ ਦੇ ਆਫਿਸ ਦੀ ਜਿਹੜੇ ਕਮੈਂਟ ਦੀ ਵੇਟ ਜਿਹੜੀਆਂ ਇਹ ਅਦਾਰੇ ਨੇ, ਮੀਡੀਆ ਅਦਾਰੇ, ਉਹ ਕਰ ਰਹੇ ਨੇ ਤੇ ਦੱਸਦੇ ਆ ਕਿ ਐਬਟ ਤੇ ਰਿਪਬਲਿਕਨ ਫਲੋਰੀਡਾ ਗਵਰਨਰ ਨੇ ਰੌਨ ਡੀਸੈਂਟਿਸ, ਇਹਨਾਂ ਨੇ ਹੁਣ ਤੱਕ 1000 ਆਫ ਮਾਈਗ੍ਰੈਂਟਸ ਜਿਹੜੇ ਨੇ ਉਹ ਡੈਮੋਕ੍ਰੇਟਿਕ ਲੈਡ ਸਟੇਟਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਭੇਜ ਦਿੱਤੇ ਨੇ, ਜਿਸ ਤਰੀਕੇ ਨਾਲ ਕੈਲੀਫੋਰਨੀਆ ਦੇ ਵਿੱਚ ਆਏ ਨੇ। ਤੇ ਦੱਸਿਆ ਗਿਆ ਕਿ ਜੇਕਰ ਆਪਾਂ ਗੱਲਬਾਤ ਕਰੀਏ ਗਵਰਨਰ ਐਬਟ ਦੇ ਬਾਰੇ, ਤਾਂ ਉਹਨਾਂ ਨੇ ਟੈਕਸਸ ਤੋਂ ਲਾਸ ਐਂਜਲਸ ਨੂੰ ਪਹਿਲੀ ਜਿਹੜੀ ਬੱਸ ਭੇਜੀ ਸੀ ਉਹ 14 ਜੂਨ ਨੂੰ ਭੇਜੀ ਸੀਗੀ ਤੇ ਉਸ ਤੋਂ ਬਾਅਦ ਇਹ ਚੌਥੀ ਬੱਸ ਹੈ ਜਿਹੜੀ ਕਿ ਟੈਕਸਸ ਤੋਂ ਲਾਸ ਐਂਜਲਸ ਪਹੁੰਚੀ ਹੈ।